ਅੱਛਾ ਜੀ, ਬਾਬਾ ਬੋੜ ਕਿਹਾ ਜਾਂਦਾ ਸੀਗਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ, ਜਿਨ੍ਹਾਂ ਦਾ ਦੇਹਾਂਤ ਹੋ ਗਿਆ, ਕਿਤੇ ਦੇਖਿਆ? ਮੈਂ ਤਾਂ ਅਕਸਰ ਕਹਿੰਦਾ ਹੁੰਦਾ ਸੀ ਲੋਕਾਂ ਲਈ ਬਾਦਲ ਸਾਡੇ ਤੋਂ ਬਾਬਲ ਹੈ। ਇੱਕ ਸਦੀ ਦਾ ਇੱਕ ਯੁੱਗ ਦਾ ਅੰਤ ਹੋ ਗਿਆ। ਐਸੇ ਲੋਕ ਕਿੱਥੇ ਪੈਦਾ ਹੁੰਦੇ ਆ? ਕਹਿੰਦੇ ਨਾ ਕੌਮਾਂ ਦੇ ਸਰਦਾਰ ਗਵਾਚੇ ਨਹੀਂ ਲੱਭਣੇ, ਨਹੀਂ ਲੱਭਣੇ ਦਿਲਦਾਰ ਗਵਾਚੇ नहीं ਲੱਭਣੇ। बहुत ਵੱਡੀ ਤਾਕਤ ਸੀ। ਸਿਆਸਤ ਦਾ ਕਿਲਾ ਹੀ ਢਹਿ ਢੇਰੀ ਹੋ ਗਿਆ। हंसराज जी, हिंदी में आप बताएंगे कि आप आज कैसा महसूस कर रहे हैं? आज बादल साहब की कमी खल रही है। एक कमाल के विज़न वाले लीडर, इतनी देर रिकॉर्ड बनाने वाले लीडर, इतना दूर अंदेश गरीबों के, किसानों के मसीहा के तौर पे जाने वाले, और जिनको नेल्सन मंडेला से कंपैरिजन किया जाता था। बहुत सारा उन्होंने कुर्बानियाँ की और ख़ास तौर पे किसानों के लिए और मज़दूरों के लिए वो बहुत कंसर्नड और फिक्रमंद रहते थे। ਅੱਛਾ ਜੀ, ਕਿਹੜੀਆਂ ਅਜਿਹੀਆਂ ਕੁਝ ਚੀਜ਼ਾਂ ਹੋਣਗੀਆਂ ਜਿਹੜੀਆਂ ਲੱਗਦਾ ਕਿ ਜਿਹੜਾ ਅੱਜ ਦੇ ਪੋਲੀਟੀਸ਼ੀਅਨਸ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਤੋਂ ਸਿੱਖਣੀਆਂ ਜ਼ਰੂਰੀ ਨੇ? ਹਾਂਜੀ, ਉਹਨਾਂ ਤੋਂ ਨਿਮਰਤਾ ਸਿੱਖਣੀ ਚਾਹੀਦੀ ਆ, ਬੈਲੈਂਸ ਰਹਿਣਾ ਸਿੱਖਣਾ ਚਾਹੀਦਾ, ਵਿਧਾਨ ਸਭਾ ਵਿੱਚ ਆਪੋਜੀਸ਼ਨ ਨੂੰ ਕਿਵੇਂ ਡੀਲ ਕਰਨਾ ਚਾਹੀਦਾ, ਜਾਂ ਵਿਰੋਧੀਆਂ ਨਾਲ ਵੀ ਕਿੱਦਾਂ ਦੋਸਤਾਂ ਵਾਲਾ ਭਾਈਚਾਰੇ ਵਾਲਾ ਬਿਹੇਵ ਕਰਨਾ, ਮੁਹੱਬਤ ਵਾਲਾ। ਮੁਹੱਬਤ ਦਾ ਉਹਨਾਂ ਨੇ ਦਾਮਨ ਨਹੀਂ ਛੱਡਿਆ ਸਾਰੀ ਜ਼ਿੰਦਗੀ। ਹਾਂਜੀ, ਤੁਸੀਂ ਕੰਮ ਕੀਤਾ ਉਹਨਾਂ ਨਾਲ ਪਾਰਟੀ ਦੇ ਵਿੱਚ, ਕਿਸ ਤਰੀਕੇ ਨਾਲ ਕੋਈ ਅਜਿਹੀ ਯਾਦ ਜਿਹੜੀ ਤੁਹਾਡੇ ਤੇ ਉਹਨਾਂ ਦੇ ਵਿਚਾਲੇ ਰਹੀ ਹੋਵੇ? ਬੇਸ਼ੁਮਾਰ ਯਾਦਾਂ ਜੀ, 15 ਸਾਲ ਮੈਨੂੰ ਲੱਗਦਾ ਮੈਂ ਰਿਹਾ ਨਾਲ, ਬੇਸ਼ੁਮਾਰ ਕੋਈ ਯਾਦਾਂ ਅਜਿਹੀ ਨੇ। ਇੱਕ ਗੱਲ ਜਿਹੜੀ ਤੁਹਾਨੂੰ ਹਮੇਸ਼ਾ ਲੱਗੇਗੀ ਇਹ ਚੀਜ਼ ਮੈਨੂੰ ਉਹਨਾਂ ਨੇ ਕਹੀ ਸੀ? ਹਮੇਸ਼ਾ ਉਹਨਾਂ ਨੇ ਇਹੀ ਕਿਹਾ ਸੀ ਕਿ ਜਿੱਤਾਂ ਹਾਰਾਂ ਬਣੀਆਂ ਰਹਿੰਦੀਆਂ, ਇੱਕ ਪੈਨਿਕ ਨਹੀਂ ਹੋਣਾ, ਦੂਜਾ ਮਾਯੂਸ ਨਹੀਂ ਹੋਣਾ, ਉਦਾਸ। ਜਿਹੜੀ ਕਿ ਮੈਂ ਗੱਲ ਮੰਨੀ ਲਈ, ਮੈਂ ਨਵਾਂ ਸੀ, ਮੈਂ ਮਾਯੂਸ ਵੀ ਹੋਇਆ, ਉਦਾਸ ਵੀ ਹੋਇਆ, ਔਰ ਮੈਂ ਅਨਬੈਲੈਂਸਡ ਵੀ ਹੋਇਆ। ਜਿਹੜਾ ਉਹਨਾਂ ਤੋਂ ਇਹ ਚੀਜ਼ ਸਿੱਖ ਗਿਆ ਉਹ ਫਿਰ ਜ਼ਿੰਦਗੀ 'ਚ ਕਾਮਯਾਬ ਹੋਇਆ, ਔਰ ਦੇਰ ਤੱਕ ਲਈ ਕਾਮਯਾਬ ਹੋਇਆ।